ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ ਯੂਐਸਏ, ਪੰਜਾਬੀ ਟੀਵੀ ਯੂਐਸਏ ਦੇਖ ਰਹੇ ਸੁਣ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 27 ਸਤੰਬਰ ਦਿਨ ਹੈਗਾ ਜੀ ਸ਼ੁੱਕਰਵਾਰ, ਸ਼ਾਮ ਦਾ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਬਿਲਕੁਲ ਜੀ। ਅੱਜ ਦੀਆਂ ਖਬਰਾਂ ਦੇ ਵੱਲ ਚਲੀਏ ਤੇ ਗੱਲ ਕਰੀਏ ਹਰੀਕੇਨ ਹੈਲਨ ਦੇ ਬਾਰੇ, ਤਾਂ ਲਗਾਤਾਰ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮਾਂ ਦੇ ਵਿੱਚ ਅਪਡੇਟ ਅਮਰੀਕਾ ਤੇ ਅਪਡੇਟ ਕੈਲੀਫੋਰਨੀਆ ਦੇ ਵਿੱਚ ਤੁਸੀਂ ਉਹਦੇ ਬਾਰੇ ਲਗਾਤਾਰ ਤੁਹਾਨੂੰ ਅਪਡੇਟ ਦੇ ਹੀ ਰਹੇ ਹਾਂ, ਸਾਂਝੀਆਂ ਕਰ ਹੀ ਰਹੇ ਹਾਂ। ਯੂਐਸ ਦੀਆਂ ਜਿਹੜੀਆਂ 4 ਸਟੇਟਾਂ ਨੇ ਸਦਰ ਈਸਟਰਨ ਦੇ ਇਲਾਕਿਆਂ ਦੇ ਵਿੱਚ, ਉਹਦੇ ਵਿੱਚ ਖਾਸੀ ਤਬਾਹੀ ਮਚਾਈ ਹੈ ਤੇ ਜਿਹੜਾ ਮੌਤਾਂ ਦਾ ਅੰਕੜਾ ਹੈ ਉਹ 40 ਨੂੰ ਪਾਰ ਕਰ ਚੁੱਕਿਆ ਹੈ। ਫਲੋਰੀਡਾ ਦੇ ਵਿੱਚ ਤਾਂ ਬਹੁਤ ਜ਼ਿਆਦਾ ਤਬਾਹੀ ਜਿਹੜਾ ਹਰੀਕੇਨ ਉਹਨੇ ਮਚਾਈ ਆ। ਦੱਸਿਆ ਜਾ ਰਿਹਾ ਕਿ ਤਕਰੀਬਨ ਇਸ ਟਾਈਮ 15 ਤੋਂ 26 ਬਿਲੀਅਨ ਦਾ ਜਿਹੜਾ ਪ੍ਰੋਪਰਟੀ ਡੈਮੇਜ ਆ ਉਹਦਾ ਅੰਦਾਜ਼ਾ ਲਾਇਆ ਜਾ ਰਿਹਾ ਤੇ ਕਈ ਇਲਾਕਿਆਂ ਦੇ ਵਿੱਚ ਜਿਹੜੀਆਂ ਹਵਾਵਾਂ ਦੀ ਗਤੀ ਹੈ ਹਲੇ ਵੀ ਉਹ 140 ਮੀਲਸ ਪਰ ਆਵਰ ਦੀ ਰਫ਼ਤਾਰ ਦੇ ਨਾਲ ਚੱਲ ਰਹੀਆਂ ਨੇ। ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੌਸਮ ਦੀ ਜਿਹੜੀ ਮਾਰ ਕਰਕੇ ਰਾਹਤ ਕਾਰਜ ਜਿਹੜੇ ਨੇ ਉਹ ਕਰਨੇ ਔਖੇ ਨੇ। ਇਹਦੇ ਨਾਲ ਨਾਲ ਬਹੁਤ ਸਾਰੇ ਇਲਾਕੇ, ਜਿਵੇਂ ਸਦਰਨ ਜਾਰਜੀਆ ਦਾ ਕੁਝ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਇਸ ਟਾਈਮ ਜਿਹੜੇ ਹਸਪੀਟਲਸ ਨੇ ਉਹਨਾਂ ਦੀ ਵੀ ਜਿਹੜੀ ਬਿਜਲੀ ਆ ਉਹ ਗੁੱਲ ਹੋ ਚੁੱਕੀ ਹੈ, ਕਿਉਂਕਿ ਆਪਾਂ ਦੱਸਿਆ ਸੀਗਾ ਤੁਹਾਨੂੰ ਕਿ 4 ਮਿਲੀਅਨ ਲੋਕ ਜਿਹੜੇ ਨੇ, 40 ਲੱਖ ਲੋਕ ਜਿਹੜੇ ਨੇ ਉਹ ਇਸ ਟਾਈਮ ਬਿਜਲੀ ਦੀ ਜਿਹੜੀ ਗੁੱਲ ਹੋਣ ਦਾ ਜਿਹੜਾ ਉਹ ਸਾਹਮਣਾ ਕਰ ਰਹੇ ਨੇ। ਇਸੇ ਤਰ੍ਹਾਂ ਜੇਕਰ ਅੱਗੇ ਆਪਾਂ ਚੱਲੀਏ, ਫਲੋਰੀਡਾ ਦੇ ਕੁਝ ਰੂਰਲ ਜਿਹੜੇ ਇਲਾਕੇ ਨੇ ਉੱਥੇ ਬਹੁਤ ਜ਼ਿਆਦਾ ਕੁਝ ਜਿਹੜੇ ਨੇੜਲੇ ਇਲਾਕੇ ਨੇ, ਤੱਟੀ ਇਲਾਕੇ ਨੇ, ਨੇੜਲੇ ਇਲਾਕੇ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰਭਾਵ ਪਿਆ ਤੇ ਬਹੁਤ ਹੱਦ ਤੱਕ ਪ੍ਰਭਾਵਿਤ ਹੋਏ ਨੇ। ਇਸੇ ਤਰ੍ਹਾਂ ਜੇਕਰ ਆਪਾਂ ਗੱਲ ਕਰੀਏ ਯੂਨੀਕੋਈ ਕਾਉਂਟੀ ਜਿਹੜੇ ਹਸਪੀਟਲ ਆ, ਉੱਥੇ ਵੀ ਜਿਹੜੇ ਬਹੁਤ ਸਾਰੇ ਲੋਕ ਨੇ ਭਰਤੀ ਨੇ ਤੇ ਉਹ ਇਸ ਟਾਈਮ ਜਦੋਜਹਿਦ ਕਰ ਰਹੇ ਨੇ ਜ਼ਖਮੀ ਵੀ ਇਲਾਜ ਦੇ ਲਈ, ਕਿਉਂਕਿ ਬਿਜਲੀ ਦੀ ਬਹੁਤ ਵੱਡੀ ਪ੍ਰੋਬਲਮ ਹੈ। ਕਾਉਂਟੀ ਹਸਪੀਟਲ ਦੇ ਵੀ ਹੱਥ ਜਿਹੜੇ ਨੇ ਉਹ ਖੜੇ ਹੋ ਚੁੱਕੇ ਨੇ। ਨਾਰਥ ਕੈਰੋਲਾਈਨਾ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਵੀ ਇੱਕ ਜਿਹੜਾ ਸਿਟੀ ਆ ਉੱਥੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਐਵੈਕੂਏਟ ਕੀਤਾ ਗਿਆ। ਇਸੇ ਤਰ੍ਹਾਂ ਨਿਊਪੋਰਟ ਇਲਾਕਾ ਟਨੇਸੀ ਦਾ, ਉੱਥੋਂ 7000 ਤੋਂ ਵੱਧ ਲੋਕਾਂ ਨੂੰ ਜਿਹੜਾ ਉਹ ਐਵੈਕੂਏਟ ਕੀਤਾ ਗਿਆ, ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। ਸੋ 4 ਸਟੇਟਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਨੇਸ਼ ਕਾਉਂਟੀ ਹੈ ਜਾਂ ਹੋਰ ਨਾਰਥ ਕੈਰੋਲਾਈਨਾ ਜਾਂ ਹੋਰ ਜਿਹੜੇ ਇਲਾਕੇ ਨੇ, ਉਹਨਾਂ ਦੇ ਵਿੱਚ ਜਿਹੜਾ ਜਨਜੀਵਨ ਆ ਉਹ ਬਹੁਤ ਬੁਰੀ ਤਰ੍ਹਾਂ ਦੇ ਨਾਲ ਇਸ ਹਰੀਕੇਨ ਦੇ ਨਾਲ ਪ੍ਰਭਾਵਿਤ ਹੋਇਆ। ਜੀ ਬਿਲਕੁਲ। ਸੋ ਵੀਕਐਂਡ ਦੇ ਉੱਤੇ ਵੀ ਇਦਾਂ ਹੀ ਜਿਹੜਾ ਮਾਹੌਲ ਰਹਿਣ ਵਾਲਾ ਆ। ਬਿਜਲੀ ਹੋਰ ਵੀ ਕਈ ਲੋਕਾਂ ਦੀ ਗੁੱਲ ਹੋ ਸਕਦੀ ਆ, ਹਸਪਤਾਲਾਂ ਤੱਕ ਦੀ ਵੀ ਬਿਜਲੀ ਜਿਹੜੀ ਆ ਉਹ ਗੁੱਲ ਹੋਈ ਆ। ਤੇ ਜਿਹੜੇ ਲੋਕ ਖਾਸ ਕਰਕੇ ਜਿਹੜੇ ਟਰੱਕਰਸ ਉਸ ਇਲਾਕੇ ਵੱਲ ਨੂੰ ਜਾਣਗੇ, ਉਹ ਭਾਈ ਧਿਆਨ ਦੇ ਨਾਲ ਮੌਸਮ ਦਾ ਧਿਆਨ ਰੱਖ ਕੇ ਤੇ ਜਿਹੜੇ ਲੋਕ ਉੱਥੇ ਰਹਿ ਰਹੇ ਆ ਉਹ ਵਿਸ਼ੇਸ਼ ਧਿਆਨ ਜਿਹੜਾ ਉਹ ਰੱਖਣ। ਲੋੜ ਪੈਣ ਤੇ ਬਾਹਰ ਨਿਕਲੋ, ਨਹੀਂ ਤਾਂ ਆਪਣੇ ਆਪ ਨੂੰ ਵੀ ਸੇਫ ਰੱਖੋ, ਕਿਉਂਕਿ ਜੇ ਤੁਸੀਂ ਫਸਦੇ ਆ ਫਸਟ ਰਿਸਪੌਂਡਰਸ ਨੂੰ ਵੀ ਆਉਣਾ ਪੈਂਦਾ ਤੇ ਜੇ ਉਹ ਸੁਰੱਖਿਅਤ ਨਹੀਂ ਹੁੰਦੀ ਚੀਜ਼ ਤਾਂ ਉਹਨਾਂ ਦੀ ਵੀ ਜਾਨ ਨੂੰ ਜਿਹੜਾ ਉਹ ਖਤਰਾ ਬਣਦਾ ਹੈ। ਸੋ ਆਓ ਜਿਹੜਾ ਉਹ ਸਿਰ ਜੋੜ ਕੇ ਧਿਆਨ ਦੇ ਨਾਲ ਜਿਹੜਾ ਇਸ ਚੀਜ਼ ਨੂੰ ਕਰੀਏ ਤੇ ਬਾਕੀ ਜਿਹੜੀ ਕੋਈ ਜਿੰਨੀ ਮਦਦ ਕਰ ਸਕਦਾ ਆ ਇਹਨਾਂ ਦੇ ਲਈ ਉਹ ਜਿਹੜੀ ਉਹ ਜ਼ਰੂਰ ਮਦਦ ਕਰੇ, ਕਿਉਂਕਿ ਹਰੀਕੇਨ ਆ ਬਹੁਤ ਰਹੇ ਆ, ਨੈਚੁਰਲ ਡਿਜ਼ਾਸਟਰ ਬਹੁਤ ਆ ਰਹੇ ਨੇ ਤੇ ਉਹਦੇ ਨਾਲ ਮੁਲਕ ਦਾ ਵੀ ਸਰਮਾਇਆ ਜਿਹੜਾ ਉਹ ਫਰਕ ਪੈਂਦਾ। ਇਨਫਰਾਸਟਰਕਚਰ ਕਿੰਨਾ ਕੁ ਚਿਰ ਇਹ ਚੀਜ਼ਾਂ ਜ਼ਿਆਦਾ ਚੱਲਦਾ ਰਹੂਗਾ, ਇਹਦੇ ਤੇ ਜਿਹੜੇ ਪੋਲੀਟੀਸ਼ੀਅਨਸ ਆ ਉਹਨਾਂ ਨੂੰ ਵੀ ਧਿਆਨ ਦੇਣ ਦੀ ਲੋੜ ਆ। ਕਲਾਈਮੇਟ ਚੇਂਜ ਰੀਅਲ ਆ ਨਹੀਂ ਰੀਅਲ ਆ ਉਹ ਇੱਕ ਡਿਫਰੈਂਟ ਸਟੋਰੀ ਆ। ਉਹ ਮੰਨਦੇ ਆ ਨਹੀਂ ਮੰਨਦੇ ਉਹ ਵੱਖਰੀ ਗੱਲ ਆ ਲੋਕਾਂ ਦੀ, ਪਰ ਇਹ ਹੋ ਬਹੁਤ ਰਿਹਾ ਹੈ। ਇਹਦੇ ਲਈ ਆਪਾਂ ਨੂੰ ਤਿਆਰ ਕਿੱਦਾਂ ਰਹਿਣਾ। ਹੁਣ ਫੀਮਾ ਵਾਲੇ ਆ ਉਹ ਐਮਰਜੈਂਸੀ ਫੰਡਿੰਗ ਦੇ ਤਾਂ ਦਿੰਦੇ ਆ, ਪਰ ਇਹਨਾਂ ਨੂੰ ਬਾਰ-ਬਾਰ ਕਾਂਗਰਸ ਦੇ ਕੋਲੋਂ ਮੰਗਣੀ ਪੈਂਦੀ ਹੈ ਤੇ ਜੇ ਹੁਣ ਇਹੋ ਜਿਹੇ ਮੌਕਿਆਂ ਤੇ ਉਹ ਨਾ ਮਿਲੇ, ਉੱਧਰੋਂ ਗਵਰਨਮੈਂਟ ਸ਼ਟਡਾਊਨ ਦਾ ਰੌਲਾ ਪਈ ਜਾਂਦਾ ਹੋਵੇ ਤਾਂ ਫਿਰ ਹੋਰ ਵੀ ਜ਼ਿਆਦਾ ਔਖਾ ਕੰਮ ਹੋ ਜਾਂਦਾ। ਜਿਹੜੇ ਲੋਕ ਅਜਿਹਿਆਂ ਦੇ ਵਿੱਚ ਕੋਈ ਭੁਚਾਲ 'ਚ, ਕੋਈ ਹੜ੍ਹਾਂ ਦੇ ਵਿੱਚ, ਕੋਈ ਅੱਗਾਂ 'ਚ ਜਿਹੜਾ ਕੋਈ ਫਸਿਆ ਹੋਵੇ ਤਾਂ ਉਹ ਕਿਹਦੇ ਵੱਲ ਦੇਖੇ, ਉਹਦੇ ਲਈ ਬਹੁਤ ਔਖਾ
ਬਣ ਜਾਂਦਾ ਆ। ਇੰਸ਼ੋਰੈਂਸ ਕੰਪਨੀਆਂ ਦਾ ਆਲਰੇਡੀ ਧੂੰਆਂ ਨਿਕਲਿਆ, ਉਹ ਤਾਂ ਆਲਰੇਡੀ ਇਹ ਚੀਜ਼ਾਂ ਕਰ ਨਹੀਂ ਰਹੇ। ਤੇ ਅਗਲੀ ਜਿਹੜੀ ਖਬਰ ਆ, ਗੱਲ ਕਰਦੇ ਜਾਈਏ, ਸਟੇਟ ਫਾਰਮ ਉਹ ਦੱਸ ਰਿਹਾ ਕੈਲੀਫੋਰਨੀਆ ਦੇ ਵਿੱਚ ਵੀ ਉਹ 1 ਮਿਲੀਅਨ ਪਾਲਿਸੀਜ਼, ਯਾਨੀ ਕਿ 10 ਲੱਖ ਜਿਹੜੀਆਂ ਘਰਾਂ ਦੀਆਂ ਪਾਲਿਸੀਜ਼ ਆ, ਉਹ ਅਗਲੇ 5 ਸਾਲਾਂ ਦੇ ਵਿੱਚ ਉਹ ਬੰਦ ਕਰਨ ਜਾ ਰਿਹਾ ਹੈਗਾ ਆ। ਇਸ ਮੌਕੇ ਉਹਨਾਂ ਦੇ ਕੋਲ 31 ਲੱਖ ਪਾਲਿਸੀਜ਼ ਨੇ ਤੇ ਉਹਨਾਂ ਨੂੰ ਘਟਾ ਕੇ ਉਹ 20 ਲੱਖ ਦੇ ਉੱਤੇ ਲੈ ਕੇ ਜਿਹੜਾ ਉਹ ਜਾਣਗੇ। ਸੋ 2028 ਤੱਕ ਸਟੇਟ ਫਾਰਮ ਜਿਹੜਾ ਆ ਉਹ ਇੱਧਰਲੇ ਪਾਸੇ ਨੂੰ ਵੱਧ ਰਿਹਾ ਹੈਗਾ ਆ। ਸੋ ਹਰਜੋਤ ਸਿੰਘ ਖਾਲਸਾ ਜੀ ਨੇ ਕਈ ਵਾਰ ਆਪਾਂ ਨੂੰ ਇਸ ਮਾਮਲੇ ਦੇ ਬਾਰੇ ਦੱਸਿਆ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਦੇ ਪੱਤੇ ਵਿਕੇ ਪਏ ਆ। ਇਹਨਾਂ ਦੇ ਕੋਲ ਕੋਈ ਪਲਾਨ ਨਹੀਂ ਹੈਗਾ ਵੀ ਆਮ ਲੋਕਾਂ ਦੀ, ਜਿਨ੍ਹਾਂ ਦੀ ਘਰਾਂ ਦੀ ਇੰਸ਼ੋਰੈਂਸ ਦੁੱਗਣੀ ਤਿਗਣੀ ਜਿਹੜੀ ਹੋ ਚੁੱਕੀ ਆ, ਵੀ ਉਹਨਾਂ ਨੂੰ ਕਿਸ ਤਰੀਕੇ ਦੀ ਕੋਈ ਰਾਹਤ ਜਿਹੜੀ ਆ ਉਹ ਮਿਲੇ। ਮਈ 2023 ਤੋਂ ਬਾਅਦ ਦੇ ਵਿੱਚ ਸਟੇਟ ਫਾਰਮ ਨੇ ਕੈਲੀਫੋਰਨੀਆ ਦੇ ਵਿੱਚ ਕੋਈ ਵੀ ਨਵੀਂ ਜਿਹੜੀ ਹੋਮ ਇੰਸ਼ੋਰੈਂਸ ਪਾਲਿਸੀ ਜਿਹੜੀ ਉਹ ਨਹੀਂ ਲਿਖੀ ਹੈਗੀ, ਖਾਸ ਕਰਕੇ ਵਾਈਲਡ ਫਾਇਰ ਰਿਸਕ ਆ ਉਸ ਨੂੰ ਲੈ ਕੇ, ਤੇ ਕੰਸਟਰਕਸ਼ਨ ਕਾਸਟ ਜਿਹੜੀ ਮਹਿੰਗੀ ਹੋਈ ਆ ਉਸ ਤੋਂ ਆਪਣੇ ਆਪ ਨੂੰ ਜਿਹੜਾ ਉਹ ਬਚਾਉਣ ਦੀ ਜਿਹੜੀ ਉਹ ਖਾਤਰ। ਸੋ ਇਹ ਇਸ ਮੌਕੇ ਜਿਹੜਾ ਉਹ ਵੱਧ ਰਿਹਾ ਆ। ਇੰਸ਼ੋਰੈਂਸ ਕਮਿਸ਼ਨਰ ਕਹਿ ਰਹੇ ਆ 2025 ਤੱਕ ਉਹ ਕਹਿੰਦੇ ਵੀ ਅਸੀਂ ਓਪਨ ਹੋ ਜਾਾਂਗੇ, ਮਾਰਕੀਟ ਨੂੰ ਓਪਨ ਕਰਕੇ ਬੈਕਅਪ ਜਿਹੜਾ ਉਹ ਲੈ ਕੇ ਆਵਾਂਗੇ, ਤਾਂ ਜੋ ਨਵੀਆਂ ਪਾਲਿਸੀਜ਼ ਘੱਟ ਰੇਟ ਦੇ ਉੱਤੇ ਜਿਹੜੀਆਂ ਉਹ ਲਿਖੀਆਂ ਜਿਹੜੀਆਂ ਉਹ ਜਾ ਸਕਣ। ਪਰ ਕੰਪਨੀ ਨੇ ਆਲਰੇਡੀ ਜਿਹੜਾ ਉਹ ਦੱਸਿਆ ਜਿਨ੍ਹਾਂ ਦੀ ਕਵਰੇਜ ਜੁਲਾਈ ਦੇ ਵਿੱਚ ਸਟਾਰਟ ਹੋਣੀ ਸੀ ਸਟੇਟ ਫਾਰਮ ਦੀ, ਉਹਨਾਂ ਦੇ ਵਿੱਚੋਂ ਜਿਹੜੇ 72,000 ਜਿਹੜੀਆਂ ਪਾਲਿਸੀ ਹੋਲਡਰਸ ਆ, ਉਹਨਾਂ ਨੂੰ ਉਹ ਨਾਨ ਰੀਨਿਊ ਜਿਹੜਾ ਉਹ ਕਰਨ ਜਾ ਰਹੇ, ਯਾਨੀ ਕਿ ਉੱਥੇ ਖਤਮ ਕਰਨ ਜਾ ਰਹੇ ਆ। ਚਾਹੇ ਤੁਹਾਡੀ ਕਿਸੇ ਨੇ ਤੁਸੀਂ ਕਲੇਮ ਕੀਤਾ ਸੀ ਨਹੀਂ ਕੀਤਾ ਸੀ, ਡਜ਼ ਨਾਟ ਮੈਟਰ, ਉਹਨਾਂ ਨੇ ਉਹਨਾਂ ਘਰਾਂ ਦੀ ਜਿਹੜੀ ਇੰਸ਼ੋਰੈਂਸ ਆ ਹੁਣ ਨਹੀਂ ਕਰਨੀ। 5 ਚੋਂ 1 ਘਰ ਜਿਹੜਾ ਆ ਸਟੇਟ ਫਾਰਮ ਵਾਲੇ ਜਿਹੜੇ ਉਹ ਇਸ ਟਾਈਮ ਛੱਡਣ ਜਾ ਰਹੇ ਆ, ਤੇ 2028 ਤੱਕ ਇਹਨਾਂ ਨੇ 10 ਲੱਖ ਟੋਟਲ ਜਿਹੜੇ ਆ ਉਹ ਘਰਾਂ ਨੂੰ ਇੰਸ਼ੋਰ ਕਰਨਾ ਬੰਦ ਕਰ ਦੇਣਾ ਹੈ। ਜੀ ਬਿਲਕੁਲ। ਅਗਲੀ ਖਬਰ ਤੇ ਵੱਲ ਵਧੀਏ ਤੇ ਗੱਲ ਕਰੀਏ ਆਪਾਂ ਕੈਲੀਫੋਰਨੀਆ ਦੇ ਵਿੱਚ ਕ੍ਰਾਈਮ ਦੇ ਬਾਰੇ, ਕਿਉਂਕਿ ਅਕਸਰ ਹੀ ਆਪਾਂ ਕੈਲੀਫੋਰਨੀਆ ਦੇ ਵਿੱਚ ਵੱਧ ਰਹੇ ਕ੍ਰਾਈਮ ਦੀ ਗੱਲ ਕਰਦੇ ਹਾਂ, ਲੁੱਟਾਂ ਖੋਹਾਂ ਦੀ, ਤੇ ਸਮਾਲ ਬਿਜ਼ਨਸ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ, ਉਹਨਾਂ ਦੀ ਆਪਾਂ ਗੱਲ ਹਮੇਸ਼ਾ ਤੁਹਾਨੂੰ ਕਰਦੇ ਰਹੀਦਾ। 4 ਫਾਰਮੇਸੀਜ਼ ਨੂੰ ਨਿਸ਼ਾਨਾ ਬਣਾਇਆ ਗਿਆ ਅੱਜ ਸੈਨ ਫਰਨੈਂਡੋ ਕਾਉਂਟੀ ਦੇ ਵਿੱਚ, ਜਿੱਥੇ ਉਹਨਾਂ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ, ਤੇ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕੋ ਗੈਂਗ ਉੱਤੇ ਜਿਹੜਾ ਉਹ ਸ਼ੱਕ ਹੈ ਕਿ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਕਿ ਜਿਹੜੀ ਫਾਰਮੇਸੀ ਆ ਵੁੱਡਲੈਂਡ ਹਿਲਸ ਦੇ ਵਿੱਚ, ਤੇ ਹੋਰ ਜਿਹੜੇ ਇਲਾਕੇ ਨੇ, ਇੱਕ ਨਾਰਥ ਰਿਜ ਦੇ ਵਿੱਚ, ਤੇ ਜਿਹੜੀਆਂ 2 ਫਾਰਮੇਸੀਜ਼ ਨੂੰ ਨਿਸ਼ਾਨਾ ਬਣਾਇਆ ਗਿਆ ਸੀਨੋ ਇਲਾਕਿਆਂ ਦੇ ਵਿੱਚ। ਉੱਥੇ ਦੱਸਿਆ ਜਾ ਰਿਹਾ ਕਿ ਜਿਹੜੀ ਇਹ ਫਾਰਮੇਸੀ ਉਹਦਾ ਜਿਹੜਾ ਫਰੰਟ ਡੋਰ ਆ ਉਹਨੂੰ ਤੋੜਿਆ ਗਿਆ, ਤੇ ਉਸ ਤੋਂ ਬਾਅਦ ਉੱਥੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਥੇ ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਦੇ ਜਿਹੜੇ ਆਫੀਸਰਸ ਆ ਉਹ ਪਹੁੰਚ ਵੀ ਗਏ ਸੀਗੇ, ਤੇ ਪਰ ਉਹ ਉਹਨਾਂ ਜਿਹੜੇ ਚੋਰਾਂ ਨੂੰ ਉਹਨਾਂ ਨੂੰ ਫੜ ਨਹੀਂ ਸਕੇ। ਉਹ ਬਲੈਕ ਇੱਕ ਡੌਜ ਡਰੈਂਗੋ ਦੇ ਵਿੱਚ ਭੱਜਣ ਦੇ ਵਿੱਚ ਕਾਮਯਾਬ ਹੋ ਗਏ। ਹਾਲਾਂਕਿ ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਦਾ ਇਹ ਕਹਿਣਾ ਹੈ, ਜਿਹੜੇ ਸਪੋਕਸਪਰਸਨ ਨੇ ਉਹਨਾਂ ਦੇ, ਕਿ ਅਸੀਂ ਉਹਨਾਂ ਦਾ ਪਿੱਛਾ ਵੀ ਕੀਤਾ, ਪਰ ਬਾਅਦ ਦੇ ਵਿੱਚ ਉਹ ਕਿੱਧਰ ਚਲੇ ਗਏ ਸਾਨੂੰ ਪਤਾ ਨਹੀਂ ਲੱਗਿਆ। ਬਹੁਤ ਸਾਰੀਆਂ ਜਿਹੜੀਆਂ ਵਾਰਦਾਤਾਂ ਨੇ ਲੰਘੇ ਦਿਨਾਂ ਦੇ ਵਿੱਚ ਲਾਸ ਐਂਜਲਸ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵਾਪਰੀਆਂ ਨੇ, ਜਿਨ੍ਹਾਂ ਦੇ ਵਿੱਚ ਚੋਰੀ ਦੀਆਂ ਵੱਡੀਆਂ ਜਿਹੜੀਆਂ ਵਾਰਦਾਤਾਂ ਨੇ ਉਹਨਾਂ ਨੂੰ ਅੰਜਾਮ ਦਿੱਤਾ ਗਿਆ। ਜੀ, ਅੱਜ ਜਿਹੜੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਫਾਈਨਲੀ ਕਹਿੰਦੇ ਵੀ ਸਦਰਨ ਬਾਰਡਰ ਦੇ ਜਿਹੜੇ ਦੌਰੇ ਦੇ ਉੱਤੇ ਗਈ। ਡਗਲਸ ਜਿਹੜਾ ਇਲਾਕਾ ਆ, ਡਗਲਸ ਇੰਟਰਨੈਸ਼ਨਲ ਏਅਰਪੋਰਟ ਐਰੀਜ਼ੋਨਾ ਤੋਂ, ਕਹਿੰਦੇ ਵੀ ਉੱਥੇ ਮਰੀਨ 2 ਹੈਲੀਕਾਪਟਰ ਦੇ ਵਿੱਚ ਉਹਨਾਂ ਨੇ ਦਸਤਕ ਜਿਹੜੀ ਉਹ ਉੱਥੇ ਦਿੱਤੀ ਹੈਗੀ ਆ। ਕਹਿੰਦੇ ਵੀ ਉੱਥੇ 2 ਬਾਰਡਰ ਪੈਟਰੋਲ ਏਜੰਟਸ ਨੇ ਉਹਨਾਂ ਨੂੰ ਬਰੀਫ ਕੀਤਾ ਵੀ ਕੀ ਹਾਲਾਤ ਜਿਹੜੇ ਉਹ ਬਣੇ ਪਏ ਆ। ਇਹ ਉਹੀ ਕਮਲਾ ਹੈਰਿਸ ਨੇ ਜਿਨ੍ਹਾਂ ਨੇ ਵਾਈਸ ਪ੍ਰੈਜ਼ੀਡੈਂਟ ਬਣਦਿਆਂ ਸਾਰ ਇਹ ਕਿਹਾ ਸੀਗਾ ਵੀ ਸਾਰਿਆਂ ਨੂੰ ਅਸੀਂ ਜੀ ਆਇਆਂ ਨੂੰ ਆਖਾਂਗੇ, ਜੀ ਆਇਆਂ ਨੂੰ ਆਖਿਆ। ਦੂਜੇ ਮੁਲਕਾਂ 'ਚ ਜਾ ਕੇ ਇਮੀਗ੍ਰੇਸ਼ਨ ਦੇ ਮੁੱਦਿਆਂ ਨੂੰ ਜਿਹੜਾ ਉਹ ਜ਼ਰੂਰ ਚੱਕਿਆ, ਪਰ ਕਦੀ ਜਿਹੜੇ ਉਹ ਬਾਰਡਰ ਦੇ ਉੱਤੇ ਨਹੀਂ ਸੀ ਗਏ। ਪਰ ਹੁਣ ਫਾਈਨਲੀ ਜਦ ਉਹਨਾਂ ਦੇ ਉੱਤੇ ਦਬਾਅ ਬਹੁਤ ਜ਼ਿਆਦਾ ਬਣ ਗਿਆ ਤੇ ਉਹਨਾਂ ਨੂੰ ਜਿਹੜਾ ਹੁਣ ਉੱਥੇ ਜਾਣਾ ਪਿਆ। ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਬਾਰਡਰ ਦਾ ਮਾਮਲਾ, ਇਮੀਗ੍ਰੇਸ਼ਨ ਦਾ ਜਿਹੜਾ ਮਾਮਲਾ ਆ, ਉਸ ਨੂੰ ਖਾਸਾ ਜਿਹੜਾ ਆ ਉਹ ਇਸ ਟਾਈਮ ਚੱਕ ਕੇ ਰੱਖਿਆ, ਤੇ ਉਹ ਇਸ਼ੂ ਹੈ ਵੀ ਬਹੁਤ ਜ਼ਿਆਦਾ ਗੰਭੀਰ ਹੈ ਇਸ ਟਾਈਮ ਅਮਰੀਕਾ ਦੇ ਹਿਸਾਬ ਤੋਂ। ਸੋ ਹੁਣ ਪਹਿਲੋਂ ਇਹਨਾਂ ਨੇ ਖੋਲ੍ਹ ਦਿੱਤੀ ਰੱਖੀ ਪ੍ਰਵੀਨ ਜੀ, ਤੇ ਫਿਰ ਹੁਣ ਇਹਨਾਂ ਨੇ ਬਾਅਦ ਦੇ ਵਿੱਚ ਸ਼ਿਕੰਜਾ ਬਹੁਤ ਹੀ ਜ਼ਿਆਦਾ ਜਿਹੜਾ ਉਹ ਕੱਸ ਦਿੱਤਾ। ਸੋ ਹੁਣ ਕਹਿੰਦੇ ਵੀ ਕਮਲਾ ਹੈਰਿਸ ਉੱਥੇ ਅਨਾਊਂਸ ਕਹਿੰਦੇ ਵੀ ਸ਼ਾਇਦ ਇਹ ਕਰਨਗੇ ਵੀ ਜਿਹੜਾ ਕ੍ਰੈਕਡਾਊਨ ਚੱਲ ਰਿਹਾ ਅਸਾਈਲਮ ਦੇ ਉੱਤੇ, ਵੀ ਉਸ ਨੂੰ ਉਹ ਲਗਾਤਾਰ ਉਸ ਨੂੰ ਉਸੇ ਤਰੀਕੇ ਦੇ ਨਾਲ ਬਰਕਰਾਰ ਰੱਖਣਗੇ ਜੇ ਉਹ ਵਾਈਟ ਹਾਊਸ ਦੇ ਵਿੱਚ ਜਿੱਤ ਕੇ ਪ੍ਰੈਜ਼ੀਡੈਂਟ ਬਣ ਜਾਂਦੇ ਹੈਗੇ ਆ। ਸੋ
ਅਸਾਈਲਮ ਕਲੇਮਸ ਨੂੰ ਸਸਪੈਂਡ ਕਰਨ ਵਾਲੀ ਜਿਹੜੀ ਇਹਨਾਂ ਦੀ ਗੱਲ ਆ, ਉਹ ਉਸ ਦੇ ਵਿੱਚ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਹੁਣ ਦੇਖੋ ਅੱਗੇ ਕੀ ਇਸ ਦੇ ਵਿੱਚ ਪ੍ਰਵੀਨ ਜੀ ਜਿਹੜਾ ਉਹ ਬਣਦਾ ਆ, ਪਰ ਇਵੈਂਚੁਅਲੀ ਇਹਨਾਂ ਨੂੰ ਜਿਹੜਾ ਹੁਣ ਉੱਥੇ ਬਾਰਡਰ ਦੇ ਉੱਤੇ ਜਿਹੜਾ ਉਹ ਜਾਣਾ ਪੈ ਗਿਆ ਹੈਗਾ ਆ। ਉਧਰ ਟਰੰਪ ਹੋਣਾ ਦੇ ਕੈਂਪੇਨ ਹਾਈਲਾਈਟ ਕਰ ਰਹੇ ਆ ਉਹਨਾਂ ਸਟੋਰੀਜ਼ ਨੂੰ, ਉਹਨਾਂ ਕਹਾਣੀਆਂ ਨੂੰ, ਜਿਸ ਦੇ ਵਿੱਚ ਅਨਡਾਕੂਮੈਂਟਡ ਮਾਈਗ੍ਰੈਂਟਸ ਦੇ ਦੁਆਰਾ ਲਿਆਂਦੀ ਗਈ ਫੈਂਟਨਲ ਜਾਂ ਉਹਨਾਂ ਦੇ ਦੁਆਰਾ ਜਿਹੜੇ ਇੱਥੇ ਦੇ ਅਮਰੀਕੀ ਲੋਕ ਆ ਉਹਨਾਂ ਦੀਆਂ ਜਿਹੜੀਆਂ ਮੌਤਾਂ ਹੋ ਰਹੀਆਂ ਆ, ਉਸ ਨੂੰ ਜਿਹੜਾ ਉਹ ਮੋਹਰੇ ਕਰਕੇ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ ਹੈਗਾ ਆ। ਸੋ ਇਹ ਸਾਰਾ ਕੁਝ ਇਸ ਟਾਈਮ ਆਪਣੇ ਜਿਹੜੇ ਉਹ ਸਾਹਮਣੇ ਆ, ਤੇ ਕਹਿੰਦੇ ਵੀ ਉੱਥੇ ਇਹਨਾਂ ਨੇ ਇਹ ਵੀ ਗੱਲ ਕਰਨ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕੀਤੀ ਵੀ ਟਰੰਪ ਹੋਣਾ ਨੇ ਇਮੀਗ੍ਰੇਸ਼ਨ ਦੇ ਮੁੱਦੇ ਦੇ ਉੱਤੇ ਜਿਹੜਾ ਬਾਈਪਾਰਟੀਜ਼ਨ ਬਿੱਲ ਸੀਗਾ ਉਸ ਨੂੰ ਪਾਸ ਨਹੀਂ ਹੋਣ ਦਿੱਤਾ। ਪਰ ਹੁਣ ਦੇਖੋ ਵੀ ਲੋਕ ਉਸ ਗੱਲ ਨੂੰ ਕਿੰਨਾ ਕੁ ਹਜਮ ਜਿਹੜਾ ਉਹ ਕਰਦੇ ਆ। ਤੇ ਹਾਲ ਦੀ ਘੜੀ ਕਾਂਗਰਸ ਦੇ ਵਿੱਚ ਜਿਹੜਾ ਸ਼ਾਰਟ ਟਰਮ ਬਿੱਲ ਆ ਉਹ ਪਾਸ ਹੋ ਗਿਆ ਆ। ਗਵਰਨਮੈਂਟ ਸ਼ਟਡਾਊਨ ਹੋਣ ਤੋਂ ਜਿਹੜਾ ਉਸ ਦਾ ਬਚਾਅ ਹੋਇਆ ਆ। 20 ਦਸੰਬਰ ਤੱਕ ਜਿਹੜੀ ਸਰਕਾਰ ਆ ਉਹ ਹੁਣ ਚੱਲਦੀ ਰਹੇਗੀ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਲਾਸ ਐਂਜਲਸ ਕਾਉਂਟੀ ਰਜਿਸਟਰਾਰ ਦੇ ਉਸ ਬਿਆਨ ਦੇ ਬਾਰੇ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਲਾਸ ਐਂਜਲਸ ਕਾਉਂਟੀ ਦੇ ਵੋਟਰਸ ਨੇ ਉਹਨਾਂ ਨੂੰ ਛੇਤੀ ਹੀ ਜਿਹੜੇ ਕੈਂਡੀਡੇਟਸ ਹੈ ਜਾਂ ਇਸ਼ੂਜ਼ ਨੇ ਉਹਨਾਂ ਦੇ ਬਾਰੇ ਜਿਹੜਾ ਗਾਈਡ ਆ ਉਹਨਾਂ ਨੂੰ ਜ਼ਰੂਰ ਮਿਲ ਜੂਗਾ। ਜਿਹੜੇ ਸੈਂਪਲ ਬੈਲਟਸ ਆ ਉਹ ਛੇਤੀ ਹੀ ਉਹਨਾਂ ਨੂੰ ਪਹੁੰਚਾ ਦਿੱਤੇ ਜਾਣਗੇ। ਉਹਨਾਂ ਨੇ ਕਿਹਾ ਕਿ ਜਿਹੜੇ ਉਹ ਮੇਲਿੰਗ ਦੇ ਵਿੱਚ ਉਹ ਕੰਮ ਸ਼ੁਰੂ ਕਰਨ ਜਾ ਰਹੇ ਨੇ, ਇਹਦਾ ਮੇਲਿੰਗ ਦੇ ਦੁਆਰਾ ਭੇਜਣ ਦਾ ਫਰਾਈਡੇ ਨੂੰ। ਤੇ ਉਹ ਕਹਿੰਦੇ ਕਿ ਜਿਹੜਾ ਵੀ ਰਜਿਸਟਰ ਵੋਟਰ ਆ ਉਹਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਛੇਤੀ ਤੋਂ ਛੇਤੀ ਜਿਹੜਾ ਉਹ ਰਿਸੀਵ ਕਰ ਲਵੇ ਆਪਣੀ ਮੇਲ ਦੇ ਥਰੂ ਇਹਨੂੰ, ਜਿਹੜੇ ਵੀ ਉਹਦੇ ਸੈਂਪਲ ਬੈਲਟ ਨੇ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੀਆਂ ਇਹਦੇ ਬਾਰੇ ਕਿਤਾਬਚਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਦੇ ਵਿੱਚ ਇਹ ਵੀ ਇਨਫੋਰਮੇਸ਼ਨ ਹੋਊਗੀ ਕਿ ਵੋਟ ਕਿਵੇਂ ਕਰ ਸਕਦੇ ਆ ਤੇ ਕਿੱਥੇ ਕਰ ਸਕਦੇ ਆ। ਤੇ ਨਾਲ ਕੈਂਡੀਡੇਟਸ ਜਿਹੜੇ ਹੋਣਗੇ ਉਹਨਾਂ ਦੇ ਵਿੱਚ ਜਿਹੜੇ ਕੀ ਇਲੈਕਸ਼ਨ ਦੇ ਜਿਹੜੇ ਮੁੱਦੇ ਨੇ ਜਾਂ ਮੇਜ਼ਰ ਨੇ, ਜਿਹੜੇ ਉਹ ਬੈਲਟ ਮੇਜ਼ਰ ਨੇ ਜਿਹੜੇ, ਉਹਨਾਂ ਦੇ ਉੱਤੇ ਬਾਰੇ ਵੀ ਜਾਣਕਾਰੀ ਜਿਹੜੀ ਆ ਉਹ ਹੋਊਗੀ। ਔਨਲਾਈਨ ਜਿਹੜਾ ਉਹ ਦੱਸਦੇ ਆ ਕਿ ਜਿਹੜੇ ਰਜਿਸਟਰ ਵੋਟਰ ਨੇ ਉਹ ਸੰਡੇ ਅਕਤੂਬਰ 6 ਤੋਂ ਬਾਅਦ ਇਹਨਾਂ ਨੂੰ ਅਵੇਲੇਬਲ ਕਰ ਸਕਣਗੇ ਔਨਲਾਈਨ ਵੀ। ਤੇ ਜਿਹੜੇ ਵੋਟਾਂ ਨੂੰ ਬਾਏ ਮੇਲ ਕਰਨਾ ਚਾਹੁੰਦੇ ਨੇ ਉਹ ਜਿਹੜੇ ਉਹਨਾਂ ਨੂੰ ਜਿਹੜੇ ਬੈਲਟ ਆ ਉਹ ਤਕਰੀਬਨ ਅਕਤੂਬਰ 3 ਨੂੰ ਭੇਜ ਦਿੱਤੇ ਜਾਣਗੇ, ਯਾਨੀ ਕਿ ਉਦੋਂ ਤੱਕ ਕੰਮ ਜਿਹੜਾ ਉਹ ਮੁਕੰਮਲ ਕਰ ਲਿਆ ਜਾਊਗਾ। ਆਪਾਂ ਦੇਖਿਆ ਕਿ ਡੈਮੋਕ੍ਰੇਟ ਪਾਰਟੀ ਵੱਲੋਂ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਤੇ ਰਿਪਬਲਿਕਨ ਵੱਲੋਂ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਜਿਹੜੇ ਨੇ ਇਸ ਟਾਈਮ ਰੇਸ ਦੇ ਵਿੱਚ ਨੇ। ਤੇ ਉੱਥੇ ਨਾਲ ਹੀ ਕਹਿੰਦੇ ਕਿ ਉਹ ਜਿਹੜੇ ਹੋਰ ਲਾਸ ਐਂਜਲਸ ਕਾਉਂਟੀ ਦੇ ਵਿੱਚ ਜਿਹੜੇ ਹੋਰ ਡਿਪਾਰਟਮੈਂਟ ਨਹੀਂ, ਜਿਹੜੀ ਹੋਰ ਲੋਕਲ ਬਾਡੀ ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਦੇ ਬਾਰੇ ਵੀ ਉਹ ਕਹਿੰਦੇ ਜਿਹੜਾ ਕਿਤਾਬਚਾ ਉਹ ਵੋਟਰਾਂ ਨੂੰ ਛੇਤੀ ਤੋਂ ਛੇਤੀ ਅਸੀਂ ਮੁਹੱਈਆ ਕਰਵਾ ਦਿਆਂਗੇ। ਜੀ, ਉਧਰ ਡੋਨਾਲਡ ਟਰੰਪ ਹੁਣੇ ਵੀ ਹੁਣ ਪ੍ਰਮੋਟ ਕਰ ਰਹੇ ਆ ਮਿਸ਼ੀਗਨ ਦੇ ਵਿੱਚ। ਅੱਜ ਦੌਰੇ ਦੇ ਵਿੱਚ ਜਦੋਂ ਉੱਥੇ ਗਏ ਵੀ ਐਬਸੈਂਟੀ ਜਿਹੜੀ ਵੋਟਿੰਗ ਆ ਉਸ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲਓ। ਕਹਿੰਦੇ ਵੀ ਜੇ ਤੁਹਾਡੇ ਕੋਲ ਬੈਲਟ ਹੈਗਾ ਆ ਤੇ ਜਲਦੀ ਭਰ ਕੇ ਵਾਪਸ ਕਰ ਲਓ, ਜੇ ਨਹੀਂ ਹੈਗਾ ਤੇ ਜਾਓ ਬੈਲਟ ਲਓ ਤੇ ਭਰ ਕੇ ਜਿਹੜਾ ਆ ਉਹ ਕਰੋ। ਕਹਿੰਦੇ ਵੀ ਮੈਂ ਆਪਣੇ ਟਰੰਪ ਸਪੋਰਟਰਸ ਨੂੰ ਇਹੀ ਕਹਿਣਾ ਆ ਵੀ ਵੱਧ ਤੋਂ ਵੱਧ ਕਰੋ। ਅਕਸਰ ਪਿਛਲੀ ਵਾਰ ਐਬਸੈਂਟੀ ਬੈਲਟਸ ਨੇ ਹੀ ਜਿਹੜਾ ਪਲਟਾ ਦਿੱਤਾ ਸੀਗਾ, ਕਿਉਂਕਿ ਸਾਉਣ ਤੋਂ ਪਹਿਲਾਂ ਇਹਨਾਂ ਬੈਟਲ ਗਰਾਊਂਡ ਸਟੇਟਸ ਦੇ ਵਿੱਚ ਟਰੰਪ ਹੁਣੀ ਲੀਡ ਕਰ ਰਹੇ ਸੀਗੇ। ਤੇ ਜਦ ਜਿਹੜੇ ਉਹ ਬਕਸੇ ਕਹਿੰਦੇ ਵੀ ਖੁੱਲੇ ਜਿਹਦੇ ਵਿੱਚ ਐਬਸੈਂਟੀ ਬੈਲਟ ਸੀਗੇ, ਤਾਂ ਉਹਦੇ ਵਿੱਚ ਜਿਹੜਾ ਜੋ ਬਾਈਡਨ ਆ ਉਸ ਨੇ ਬਾਜੀ ਜਿਹੜੀ ਉਹ ਪਲਟਾ ਦਿੱਤੀ ਆ। ਬਹੁਤ ਸਾਰੇ ਸੂਬਿਆਂ ਜਿੱਦਾਂ ਤੁਸੀਂ ਦੱਸਿਆ ਵੀ ਇਹ ਜਿਹੜੇ ਬੈਲਟਸ ਆ ਉਹ ਜਲਦੀ ਆ ਜਾਣੇ ਆ। ਕੈਲੀਫੋਰਨੀਆ ਦੇ ਵਿੱਚ ਵੀ ਜਲਦ ਹੀ ਤੁਹਾਨੂੰ ਸਾਰੇ ਪਾਸੇ ਹੀ ਸਾਰਿਆਂ ਨੂੰ ਹੀ ਐਬਸੈਂਟੀ ਬੈਲਟ ਜਿਹੜਾ ਉਹ ਮਿਲੇਗਾ। ਸੋ ਮੇਕ ਸ਼ੋਰ ਕਰੋ ਜੇ ਤੁਸੀਂ ਰਜਿਸਟਰਡ ਹੈਗੇ ਆ ਵੋਟ ਕਰਨ ਦੇ ਲਈ ਤਾਂ ਉਹ ਤੁਸੀਂ ਵੋਟ ਆਪਣੀ ਜ਼ਰੂਰ ਪਾਓ, ਜਿਹੜਾ ਵੀ ਤੁਹਾਡਾ ਪਸੰਦੀਦਾ ਕੈਂਡੀਡੇਟ ਆ। ਤੇ ਜੇ ਤੁਸੀਂ ਮੂਵ ਹੋਏ ਆ US ਸਿਟੀਜ਼ਨ ਹੈਗੇ ਆ ਤੇ ਜੇ ਉਸ ਕਾਉਂਟੀ ਦੇ ਵਿੱਚ ਜੇ ਤੁਸੀਂ ਅਜੇ ਤੱਕ ਰਜਿਸਟਰ ਨਹੀਂ ਕੀਤਾ ਤਾਂ ਮੇਕ ਸ਼ੋਰ ਕਰੋ ਵੀ ਤੁਸੀਂ ਰਜਿਸਟਰ ਕਰ ਲਓ, ਤਾਂ ਜੋ ਜਿਹੜਾ ਆ ਉਹ ਫਿਰ ਤੁਹਾਨੂੰ ਜਿਹੜੀ ਆ ਵੋਟ ਆ ਬੈਲਟ ਆ ਉਹ ਤੁਹਾਨੂੰ ਸਮੇਂ ਸਿਰ ਮਿਲ ਸਕੇ। ਜੀ, ਅਗਲੀ ਗੱਲ ਕਰੀਏ ਪ੍ਰੋਪ 2 ਨੂੰ ਲੈ ਕੇ। ਇਹ ਕੈਲੀਫੋਰਨੀਆ ਦੇ ਵਿੱਚ $10 ਬਿਲੀਅਨ ਦਾ ਐਜੂਕੇਸ਼ਨ ਬੌਂਡ ਆ, ਜਿਸ ਦੇ ਨਾਲ ਨਵੇਂ ਸਕੂਲ ਤੇ ਜਿਹੜੇ ਬਣੇ ਹੋਏ ਸਕੂਲ ਆ ਉਹਨਾਂ ਦੀ ਮੁਰੰਮਤ ਜਿਹੜੀ ਉਹ ਕੀਤੀ ਜਾਊਗੀ। ਬੇ ਏਰੀਏ ਦੇ ਵਿੱਚ ਜਿਹੜੇ ਕਹਿੰਦੇ ਵੀ ਵੋਟਰਸ ਆ ਉਹ ਇਸ ਮੈਜਰ ਦੇ ਉੱਤੇ ਵੋਟ ਪਾਉਣ ਜਾ ਰਹੇ ਆ। ਇਸੇ ਤਰੀਕੇ ਦੇ ਨਾਲ ਸਾਡੇ ਇੱਥੇ ਲੋਕਲ ਮੈਜਰ ਇਹ ਕਰਕੇ ਜਿਹੜਾ ਉਹ ਸਕੂਲਾਂ ਨੂੰ ਲੈ ਕੇ ਜਿਹੜਾ ਉਹ ਚੱਲ ਰਿਹਾ ਆ। ਸੋ ਕਈ ਥਾਵਾਂ ਦੇ ਉੱਤੇ ਮਿਲੀਅਨਸ ਤੇ ਕਈ ਥਾਵਾਂ ਦੇ ਉੱਤੇ ਬਿਲੀਅਨਸ ਆਫ ਡਾਲਰ ਇਸ ਬੌਂਡ ਮੈਜਰ ਦੇ ਵਿੱਚ ਕੀਤੇ ਜਾਣਗੇ। K-12 ਜਿਹੜੇ ਪਬਲਿਕ ਸਕੂਲਸ ਆ ਜਿਹੜੇ ਪੁਰਾਣੇ ਹੋ ਰਹੇ ਆ ਉਹ ਹਜ਼ਾਰਾਂ ਹੀ ਸਕੂਲਾਂ ਨੂੰ ਕਹਿੰਦੇ ਵੀ ਰਿਪੇਅਰ ਕਰਨ ਦੇ ਲਈ। ਕਮਿਊਨਿਟੀ ਕਾਲਜਿਸ, ਕਰੀਅਰ ਤੇ ਟੈਕਨੀਕਲ ਐਜੂਕੇਸ਼ਨ ਕੈਂਪਸਿਸ ਨੂੰ
ਇੱਕ ਹਿਸਾਬ ਦੇ ਨਾਲ ਨਵੰਬਰ ਬੈਲਟ ਦੇ ਉੱਤੇ ਰੱਖਿਆ ਗਿਆ ਆ। ਇਹ ਸਟੇਟ ਵਾਈਡ ਮੈਜਰ ਆ ਜਿਹੜਾ ਪ੍ਰੋਪ 2 ਆ, ਇਹ ਸਾਰੇ ਪਾਸੇ ਜਿਹੜਾ ਉਹ ਦੇਖਿਆ ਜਾਊਗਾ। 4 ਸਾਲਾਂ ਦੇ ਵਿੱਚ ਕਹਿੰਦੇ ਵੀ ਇਹ ਪਹਿਲੀ ਵਾਰੀ ਇਦਾਂ ਦਾ ਆਇਆ ਆ ਜਿਸ ਦੇ ਨਾਲ ਜਿਹੜੇ ਸਕੂਲਾਂ ਦੀ, ਨਵੇਂ ਸਕੂਲਾਂ ਦੀ ਜਿਹੜੀ ਉਸਾਰੀ ਤੇ ਪੁਰਾਣੇ ਸਕੂਲਾਂ ਦੀ ਜਿਹੜੀ ਮੁਰੰਮਤ ਆ ਉਹ ਕੀਤੀ ਜਾ ਸਕਦੀ ਆ। ਕਹਿੰਦੇ ਵੀ ਕੈਲੀਫੋਰਨੀਆ ਡਿਪਾਰਟਮੈਂਟ ਆਫ ਐਜੂਕੇਸ਼ਨ ਇਹ ਐਸਟੀਮੇਟ ਲਾ ਰਿਹਾ, ਅਨੁਮਾਨ ਲਾ ਰਿਹਾ ਆ ਵੀ 30% ਜਿਹੜੇ K through 12 ਕਲਾਸਰੂਮ ਆ ਉਹ ਘੱਟੋ ਘੱਟ 50 ਸਾਲ ਪੁਰਾਣੇ ਨੇ ਤੇ 10% ਅਜਿਹੇ ਨੇ ਜਿਹੜੇ 70 ਸਾਲ ਪੁਰਾਣੇ ਨੇ। ਪਬਲਿਕ ਪਾਲਿਸੀ ਇੰਸਟੀਚਿਊਟ ਆਫ ਕੈਲੀਫੋਰਨੀਆ ਨੇ ਰਿਪੋਰਟ ਕੀਤਾ ਵੀ 38% ਜਿਹੜੇ ਸਟੂਡੈਂਟ ਸਕੂਲਾਂ ਦੇ ਵਿੱਚ ਜਾਂਦੇ ਆ ਉਹਨਾਂ ਦੇ ਲਈ ਮਿਨੀਮਮ ਜਿਹੜੀਆਂ ਫੈਸਿਲਿਟੀ ਸਟੈਂਡਰਡਸ ਆ ਉਹ ਵੀ ਪੂਰੀਆਂ ਜਿਹੜੀਆਂ ਉਹ ਨਹੀਂ ਹੋ ਰਹੀਆਂ ਹੈਗੀਆਂ। ਕਈ ਥਾਵਾਂ ਦੇ ਉੱਤੇ ਲਾਈਟਿੰਗ ਮਾੜੀ ਆ, ਕਈ ਥਾਵਾਂ ਦੇ ਉੱਤੇ ਪਲੰਬਿੰਗ ਠੀਕ ਨਹੀਂ ਆ ਤੇ ਸਟਰਕਚਰਸ ਨੂੰ ਕਈ ਥਾਵਾਂ ਦੇ ਉੱਤੇ ਡੈਮੇਜ ਜਿਹੜਾ ਉਹ ਹੋਇਆ ਆ। ਇਸੇ ਤਰੀਕੇ ਦੇ ਨਾਲ ਕੈਲੀਫੋਰਨੀਆ ਦੇ ਨਾਲ ਆਈਡਾਹੋ, ਕੋਲੋਰਾਡੋ, ਨਿਊ ਮੈਕਸੀਕੋ ਜਿਹੜੀਆਂ ਆ ਇਹਨਾਂ ਸੂਬਿਆਂ ਦੇ ਵਿੱਚ ਵੀ ਅਜਿਹੇ ਹੀ ਕੁਝ ਜਿਹੜੇ ਮੈਜਰਸ ਆ ਉਹ ਜਿਹੜੇ ਉਹ ਆ ਸਕਦੇ ਹੈਗੇ ਆ। ਕਹਿੰਦੇ ਵੀ ਡਿਸਟ੍ਰਿਕਟਸ ਨੂੰ ਪ੍ਰੋਵਾਈਡ ਕੀਤੀ ਜਾ ਰਹੀ ਹੈ ਇਹਨਾਂ ਸੂਬਿਆਂ ਦੇ ਵਿੱਚ ਫੰਡਿੰਗ ਕੰਸਟਰਕਸ਼ਨ ਕਾਸਟ ਦੇ ਲਈ, ਜਿਹੜੀ ਉਹਨਾਂ ਨੂੰ ਦੁਬਾਰਾ ਪੇ ਕਰਨ ਦੀ ਲੋੜ ਨਹੀਂ ਹੋਊਗੀ ਤਾਂ ਜੋ ਸਕੂਲ ਆ ਉਹ ਮਿਆਰੀ ਜਿਹੜੇ ਉਹ ਬਣ ਸਕਣ। ਸੋ ਜਿੰਨੇ ਵੀ ਮਾਪੇ ਨੇ, ਖਾਸ ਕਰਕੇ ਜਿਨ੍ਹਾਂ ਦੇ ਬੱਚੇ ਜਿਹੜੇ ਸਕੂਲਾਂ 'ਚ ਪੜ੍ਹਦੇ ਆ, ਉਹ ਵੀ ਭਾਈ ਇਹਨਾਂ ਚੀਜ਼ਾਂ ਨੂੰ ਜਿਹੜਾ ਸਰਗਰਮੀ ਦੇ ਨਾਲ ਦੇਖਿਆ ਕਰ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਜਿਹੜੀ ਖਬਰ ਆ ਉਹ ਆ ਰਹੀ ਹੈ ਮਿਸ਼ੀਗਨ ਦੇ ਬੰਦੇ ਦੇ ਨਾਲ ਸੰਬੰਧਿਤ ਹੈ ਜਿਹਦੇ ਉੱਤੇ ਦੋਸ਼ ਲੱਗਿਆ ਕਿ ਉਹਨੇ ਇੱਕ ਮੇਲਰ ਨੂੰ ਜਿਹੜਾ ਉਹਦੇ ਨਾਲ ਬਦਤਮੀਜ਼ੀ ਕੀਤੀ ਤੇ ਉਹਦੇ ਨਾਲ ਭੱਦਾ ਜਿਹੜਾ ਵਿਵਹਾਰ ਕੀਤਾ ਤੇ ਦੋਸ਼ ਇਹ ਲੱਗਿਆ ਕਿ ਉਹਨੇ ਇਹਦੀ ਕੁੱਟਮਾਰ ਕਰਨ ਦੀ ਵੀ ਜਿਹੜੀ ਕੋਸ਼ਿਸ਼ ਕੀਤੀ। ਉਹਨੇ ਜਿਹੜੀ ਮੇਲ ਪਾਈ ਸੀ ਅਸਲ ਦੇ ਵਿੱਚ ਉਹਦੇ ਤੇ ਲਿਖਿਆ ਹੋਇਆ ਸੀ ਕਮਲਾ ਹੈਰਿਸ ਫॉर ਪ੍ਰੈਜ਼ੀਡੈਂਟ ਤੇ ਜਦੋਂ ਇਹਨੂੰ ਡਿਲੀਵਰ ਕਰਨ ਵਾਲੇ ਨੂੰ ਉਹ ਬੰਦੇ ਨੇ ਕੁੱਟਿਆ ਮਾਰਿਆ। ਰਸਲ ਫਰੈਂਕ ਵੈਲਿਊ ਜਿਹੜਾ 61 ਸਾਲ ਦਾ ਇਹ ਫਰਮਿੰਗਟਨ ਹਿਲਸ ਦਾ ਰਹਿਣ ਵਾਲਾ ਮਿਸ਼ੀਗਨ ਦਾ, ਉਹਨੂੰ ਚਾਰਜ ਕੀਤਾ ਗਿਆ ਆਕਲੈਂਡ ਕਾਉਂਟੀ ਦੇ ਵਿੱਚ। ਜਿਹੜੇ ਆਕਲੈਂਡ ਮਿਸ਼ੀਗਨ ਪ੍ਰੋਸੀਕਿਊਟਰ ਨੇ ਕੈਰਨ ਡੀ ਮੈਕਡੋਨਲ, ਉਹਨਾਂ ਨੇ ਕਿਹਾ ਕਿ ਉਹਨੇ ਇੱਕ ਮੇਲ ਕੈਰੀਅਰ ਦੇ ਨਾਲ ਜਿਹੜਾ ਉਹਦੇ ਨਾਲ ਬਦਤਮੀਜ਼ੀ ਨਾਲ ਉਹ ਬੰਦਾ ਪੇਸ਼ ਆਇਆ ਤੇ ਉਹਦੇ ਨਾਲ ਉਹਨੇ ਖਿੱਚ-ਤੂ ਕੀਤੀ ਜਾਂ ਉਹਦੀ ਧੂਆ-ਘੜੀਸੀ ਕੀਤੀ, ਕਹਿ ਸਕਦੇ ਹਾਂ ਪੰਜਾਬੀ ਦੇ ਵਿੱਚ। ਅਸਲ ਦੇ ਵਿੱਚ ਹੋਇਆ ਕੀ ਸੀਗਾ ਕਿ ਜਦੋਂ ਉਹਦੇ ਘਰ ਦੇ ਵਿੱਚ ਮੇਲ ਗਈ ਤਾਂ ਉਸ ਮੇਲ ਤੇ ਲਿਖਿਆ ਸੀਗਾ ਕਿ ਹੈਰਿਸ ਫॉर ਪ੍ਰੈਜ਼ੀਡੈਂਟ, ਕਮਲਾ ਹੈਰਿਸ ਫॉर ਪ੍ਰੈਜ਼ੀਡੈਂਟ। ਪਰ ਜਦੋਂ ਇਹ ਬੰਦੇ ਨੇ ਉਹ ਪੜ੍ਹੀ ਤਾਂ ਉਹਨੇ, ਚਲੋ ਕਈ ਵਾਰੀ ਆਪਾਂ ਮੇਲ ਪੜ੍ਹਦੇ ਹਾਂ ਤੇ ਆਪਾਂ ਸੁੱਟ ਵੀ ਦਿੰਦੇ ਹਾਂ ਜਾਂ ਉਹਨੂੰ ਟਰੈਸ਼ ਕਰ ਦਿੰਦੇ ਹਾਂ ਮੇਲ ਨੂੰ, ਜਿਹੜੀ ਆਪਣੇ ਕੰਮ ਦੀ ਨਹੀਂ। ਇਸ ਬੰਦੇ ਨੇ ਸੋਚਿਆ ਕਿ ਸ਼ਾਇਦ ਇਹ ਬੰਦਾ ਪਰਸਨਲੀ ਇਹ ਚੀਜ਼ ਨੂੰ ਹੱਲਾਸ਼ੇਰੀ ਦੇ ਰਿਹਾ ਕਿ ਕਮਲਾ ਹੈਰਿਸ ਫॉर ਪ੍ਰੈਜ਼ੀਡੈਂਟ। ਇਹਨੇ ਕਮਲਾ ਹੈਰਿਸ ਨੂੰ ਵੀ ਜਿਹੜੀਆਂ ਗਾਲਾਂ ਕੱਢੀਆਂ, ਉਹਦੇ ਬਾਰੇ ਬਹੁਤ ਮੰਦਾ ਚੰਗਾ ਬੋਲਿਆ। ਔਨੇਅਰ ਆਪਾਂ ਉਹ ਸ਼ਬਦ ਵਰਤਣ ਤੋਂ ਗੁਰੇਜ਼ ਕਰਾਂਗੇ ਤੇ ਨਾਲ ਹੀ ਉਹ ਜਿਹੜਾ ਮੇਲ ਡਿਲੀਵਰ ਕਰਨ ਵਾਲਾ ਬੰਦਾ ਸੀ ਉਹਦੇ ਨਾਲ ਵੀ ਜਿਹੜਾ ਇਹ ਭੱਦੇ ਵਿਵਹਾਰ ਦੇ ਵਿੱਚ ਪੇਸ਼ ਆਇਆ। ਹੁਣ ਇਹਨੂੰ ਜਿਹੜਾ ਉਹ ਚਾਰਜ ਕੀਤਾ ਗਿਆ ਇਹਨਾਂ ਦੋਸ਼ਾਂ ਦੇ ਤਹਿਤ। ਦੱਸਿਆ ਗਿਆ ਹੈ ਕਿ ਉਹਨੂੰ ਆਉਣ ਵਾਲੇ ਟਾਈਮ ਦੇ ਵਿੱਚ ਸੀਰੀਅਸ ਜਿਹੜੇ ਚਾਰਜਸ ਨੇ ਉਹਨਾਂ ਦਾ ਸਾਹਮਣਾ ਕਰਨਾ ਪਊਗਾ ਤੇ ਜੇਕਰ ਉਹ ਇਹਨਾਂ ਮਾਮਲਿਆਂ ਦੇ ਵਿੱਚ ਦੋਸ਼ੀ ਸਾਬਤ ਹੁੰਦਾ ਤਾਂ ਉਹਨੂੰ 2 ਸਾਲ ਜੇਲ੍ਹ ਦੇ ਵਿੱਚ ਕੱਟਣੇ ਪੈਣਗੇ ਤੇ $5000 ਦਾ ਜੁਰਮਾਨਾ ਵੀ ਜਿਹੜਾ ਉਹ ਹੋ ਸਕਦਾ। ਇਹ ਦੱਸਿਆ ਗਿਆ ਜਿਹੜਾ ਹੁਣ ਰਿਲੀਜ਼ ਕੀਤਾ ਗਿਆ ਪ੍ਰੈਸ ਰਿਲੀਜ਼ ਉਹਦੇ ਵਿੱਚ 93 ਜਿਹੜਾ ਚਾਰਜ ਤੋਂ ਪਹਿਲਾਂ ਜਿਹੜਾ ਉਹਨੂੰ ਪਨਿਸ਼ ਹੋਊਗਾ ਉਹ 93 ਦਿਨ ਉਹਨੂੰ ਜੇਲ੍ਹ ਦੇ ਵਿੱਚ ਗੁਜ਼ਾਰਨੇ ਪੈਣਗੇ ਤੇ $500 ਦਾ ਜਿਹੜਾ ਫਾਈਨ ਆ ਉਹ ਵੀ ਪੇ ਕਰਨਾ ਪਊਗਾ। ਜੀ, ਕੈਲੀਫੋਰਨੀਆ ਨੇ ਅਧਿਕਾਰਤ ਤੌਰ ਦੇ ਉੱਤੇ ਗੁਲਾਮੀ ਦੇ ਲਈ, ਸਲੇਵਰੀ ਦੇ ਲਈ ਤੇ ਕਾਲੇ ਮੂਲ ਦੇ, ਸਿਆਹ ਮੂਲ ਦੇ ਲੋਕਾਂ ਦੇ ਕੋਲੋਂ, ਅਮਰੀਕਨ ਦੇ ਕੋਲੋਂ ਮਾਫੀ ਮੰਗੀ ਆ। ਕੱਲ ਗਵਰਨਰ ਗੈਵਿਨ ਨਿਊਸਮ ਨੇ ਇੱਕ ਅਜਿਹੇ ਹੀ ਕਾਨੂੰਨ ਦੇ ਉੱਤੇ ਸਾਈਨ ਕੀਤਾ। ਆਪਣੇ ਗਵਾਂਢੀ ਮੁਲਕ ਕੈਨੇਡਾ ਦੇ ਵਿੱਚ ਵੀ ਕਾਮਾਗਾਟਾ ਮਾਰੂ ਦੇ ਜਿਹੜੇ ਪਹੁੰਚੇ ਸੀਗੇ ਸਿੱਖ, ਉਹਨਾਂ ਨੂੰ ਉੱਥੇ ਨਾ ਉਤਰਨ ਦੇਣ ਤੋਂ ਲੈ ਕੇ ਫਿਰ ਮਾਫੀ ਮੰਗੀ ਗਈ ਸੀ ਕੁਝ ਸਾਲ ਪਹਿਲਾਂ ਤੇ ਉੱਥੇ ਦੇ ਜਿਹੜੇ ਟ੍ਰਾਈਬਲ ਲੋਕ ਆ ਉਹਨਾਂ ਕੋਲੋਂ ਵੀ ਟਰੂਡੋ ਹੋਣਾ ਨੇ ਮਾਫੀ ਮੰਗੀ ਸੀ। ਸੋ ਉਦਾਂ ਦੀ ਹੀ ਤਰਜ਼ ਦੇ ਉੱਤੇ ਕਾਲੇ ਮੂਲ ਦੇ ਨਿਵਾਸੀਆਂ ਦੇ ਕੋਲੋਂ ਕੈਲੀਫੋਰਨੀਆ ਨੇ ਜਿਹੜੀ ਆ ਉਹ ਹੁਣ ਮਾਫੀ ਮੰਗੀ ਆ। ਉਹ ਕਹਿੰਦੇ ਵੀ ਜਿਹੜਾ ਕੈਲੀਫੋਰਨੀਆ ਆ ਆਪਣੀ ਜ਼ਿੰਮੇਵਾਰੀ ਨੂੰ ਅਸੈਪਟ ਕਰਦਾ ਆ, ਮੰਨਦਾ ਆ ਵੀ ਅਸੀਂ ਜਿਹੜਾ ਰੋਲ ਨਿਭਾਇਆ ਸੀਗਾ ਸਲੇਵਰੀ ਦੇ ਵਿੱਚ, ਜਿੱਥੇ ਇੱਥੇ ਕਾਲੇ ਮੂਲ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਜਿਹੜਾ ਉਹ ਰੱਖਿਆ ਜਾਂਦਾ ਸੀਗਾ ਤੇ ਰੇਸ਼ੀਅਲ ਡਿਸਪੈਰਿਟੀਜ਼ ਜਿਹੜੀਆਂ ਉਹ ਬਣਦੀਆਂ ਰਹੀਆਂ। ਕੈਲੀਫੋਰਨੀਆ ਦੇ ਜਿਹੜੇ ਗਵਰਨਰ ਆ ਨਿਊਸਮ, ਉਹਨਾਂ ਨੇ ਜਿਹੜਾ ਉਹ ਕਿਹਾ, ਕਹਿੰਦੇ ਵੀ ਦਹਾਕਿਆਂ ਬੱਧੀ ਹੁਣ ਕੰਮ ਹੋਇਆ ਆ। ਕੈਲੀਫੋਰਨੀਆ ਨੇ ਇੱਕ ਕਦਮ ਇਸ ਵਿੱਚ ਅੱਗੇ ਵਧਾਇਆ ਆ ਵੀ ਜਿਹੜੇ ਨਾ ਇਨਸਾਫੀਆਂ ਹੋਈਆਂ ਆ ਉਸ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਹੈਗੀ ਆ। ਕੈਲੀਫੋਰਨੀਆ ਦਾ ਜਿਹੜਾ ਪਹਿਲਾ ਸੰਵਿਧਾਨ ਜੋ ਕਿ 1849 ਦੇ ਵਿੱਚ ਪਾਸ ਹੋਇਆ ਸੀ, ਉਹਦੇ ਵਿੱਚ ਸੀਗਾ ਵੀ ਕੈਲੀਫੋਰਨੀਆ ਦੇ ਵਿੱਚ ਸਲੇਵਰੀ, ਗੁਲਾਮੀ ਕਿਸੇ ਵੀ ਹਾਲਤ ਵਿੱਚ ਨਹੀਂ ਜਿਹੜੀ ਆ
ਉਹ ਟੋਲਰੇਟ ਕੀਤੀ ਜਾਊਗੀ, ਨਹੀਂ ਜਿਹੜੀ ਉਹ ਸਹੀ ਜਾਵੇਗੀ। ਸੋ ਇਵੈਂਚੁਅਲੀ ਜਿਹੜਾ ਆ ਇੱਥੇ ਇਹ ਸਾਰਾ ਕੁਝ ਗੈਰ ਕਾਨੂੰਨੀ ਜਿਹੜਾ ਉਹ ਕਰ ਦਿੱਤਾ ਗਿਆ ਸੀ ਤੇ ਹੁਣ ਮਾਫੀ ਮੰਗੀ ਆ। ਆਪਾਂ ਕੱਲ ਵੀ ਗੱਲ ਕਰ ਰਹੇ ਸੀਗੇ ਵੀ ਇੱਕ ਅਜਿਹੇ ਕਾਨੂੰਨ ਨੂੰ ਉਹਨਾਂ ਨੇ ਉਦਾਂ ਵੀਟੋ ਕਰ ਦਿੱਤਾ ਜਿਸ ਦੇ ਵਿੱਚ ਉਹਨਾਂ ਦੀ ਜ਼ਮੀਨ ਜਾਇਦਾਦ ਆ ਉਸ ਨੂੰ ਵਾਪਸ ਕਰਨ ਦੀ ਜਿਹੜੀ ਗੱਲ ਸੀਗੀ, ਕਹਿੰਦੇ ਵੀ ਇਦਾਂ ਦੀ ਆਪਣੇ ਕੋਲ ਏਜੰਸੀ ਹੈ ਨਹੀਂ ਤੇ ਇਹ ਚੀਜ਼ ਹੋ ਨਹੀਂ ਸਕਣੀ। ਤੇ ਜਿਹੜੀ ਇੱਕ ਰੈਪਰੇਸ਼ਨ ਕਮੇਟੀ ਬਣਾਈ ਸੀ ਜਿਹੜੀ ਉਹਨਾਂ ਨੇ ਸਲਾਹ ਦਿੱਤੀ ਸੀ, ਉਹ ਵੀ ਜਿਹੜੀ ਉਹ ਕਿਸੇ ਤਣ ਪੱਤਣ ਜਿਹੜੀ ਉਹ ਨਹੀਂ ਲੱਗੀ। ਹਾਂ, ਮਾਫੀ ਜਿਹੜੀ ਇਹਨਾਂ ਨੇ ਹੁਣ ਜ਼ਰੂਰ ਅਧਿਕਾਰਤ ਤੌਰ ਦੇ ਉੱਤੇ ਕਾਨੂੰਨੀ ਰੂਪ ਦੇ ਵਿੱਚ ਜਿਹੜੀ ਉਹ ਮੰਗ ਲਈ ਹੈਗੀ। ਜੀ ਤੇ ਆ ਆਪਣਾ ਖਬਰਾਂ ਦਾ ਜਿਹੜਾ ਸਮਾਂ ਰਾਜਕਰਮਜੀਤ ਸਿੰਘ ਜੀ ਉਹ ਵੀ ਸਮਾਪਤੀ ਵਾਲੀ ਹੈ ਜੀ। ਜੀ ਬਿਲਕੁਲ, ਜਾਂਦੇ ਆਪਾਂ ਦੱਸਦੇ ਜਾਂਦੇ ਆ ਵੀ ਕੀ ਚੱਲ ਰਿਹਾ ਆ ਬਾਜ਼ਾਰ ਦੇ ਵਿੱਚ। ਤੇ ਡਾਓ ਜੋਨ ਅੱਜ 138 ਪੁਆਇੰਟ ਵੱਧ ਕੇ ਜਿਹੜਾ 42,313 ਤੇ ਬੰਦ ਹੋਇਆ। S&P 7 ਪੁਆਇੰਟ ਘਟ ਕੇ 5738। ਨੈਸਡੈਕ 71 ਪੁਆਇੰਟ ਘਟ ਕੇ 18,120। ਸੋਨੇ ਦਾ ਭਾਅ $2,681 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $69 ਪ੍ਰਤੀ ਬੈਰਲ। 10-year yield 3.75%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 65,734 ਤੇ ਇਥੀਰੀਅਮ 2698 $US ਦੇ ਬਰਾਬਰ ਚੱਲ ਰਿਹਾ ਹੈ। ਜੀ ਬਿਲਕੁਲ, ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰਦੇ ਚੱਲੀਏ ਤਾਂ ਅੱਜ ਇੱਕ $US ਦੀ ਕੀਮਤ ਕੈਨੇਡਾ ਦੇ $1 ਤੇ 35 ਸੈਂਟ ਦੇ ਬਰਾਬਰ, ਇੰਡੀਆ ਦੇ $83.72 ਦੇ ਬਰਾਬਰ ਤੇ ਪਾਕਿਸਤਾਨ ਦੇ $277.70 ਦੇ ਬਰਾਬਰ ਇੱਕ $US ਦੀ ਕੀਮਤ ਰਹੀ ਹੈ। ਜੀ ਇੱਥੇ ਸਾਡੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।